ਜੇ ਚੀਨ ਨੇ 30 ਥਾਵਾਂ ਦੇ ਨਾਂ ਬਦਲੇ ਨੇ ਤੇ ਅਸੀਂ ਤਿੱਬਤ ਦੇ ਵਿੱਚ 60 ਥਾਵਾਂ ਦੇ ਨਾਂ ਦੁੱਗਣੇ ਕਰ ਦਈਏ, 60 ਥਾਵਾਂ ਦੇ ਨਾਂ ਹਿੰਦੀ ਦੇ ਵਿੱਚ ਰੱਖ ਦਈਏ। ਮੇਰੀ ਇਹ ਰਿਕੁਐਸਟ ਹੈ ਗਵਰਨਮੈਂਟ ਨੂੰ ਕਿ 60 ਜਿਓਗ੍ਰਾਫਿਕਲ ਨੇਮਸ ਅਸੀਂ ਤਿੱਬਤਨ ਏਰੀਆ ਚਾਈਨਾ ਦੇ ਬਣਾ ਦਈਏ। ਇਟ ਸ਼ੁੱਡ ਬੀ ਆਲਵੇਜ਼ ਟਿਟ ਫॉर ਟੈਟ। ਇਹ ਟਿਟ ਫॉर ਟੈਟ ਹੋਣਾ ਚਾਹੀਦਾ ਕਿ ਜੇ ਉਹਨਾਂ ਨੇ 30 ਬਣਾਏ ਨੇ ਤੇ ਅਸੀਂ 60 ਬਣਾ ਦਈਏ। Accusing Narendra Modi government of a very weak response after China renamed 30 places in Arunachal Pradesh, Congress on Tuesday asked why Modi government cannot utter a word against China if it can display a muscular attitude on Kacha Thivuru Island. On China renaming places in Arunachal Pradesh, Mr. Tewari said, "This is cartographic expression and we have such a weak response." ਚੀਨ ਨੇ ਇਹਨਾਂ 2 ਸਾਲਾਂ 'ਚ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਆ ਉਹ ਖੋ ਰਹੀ ਆ ਭਾਰਤ ਦੀ। ਉਹ ਨਵੇਂ ਨਾਂ ਰੱਖ ਰਹੇ ਨੇ ਉਹਨਾਂ ਸਾਰਿਆਂ ਦੇ ਵੀ ਅਦਰਵਾਈਜ਼ ਬੜੇ ਭੌਂਕਣ ਵਾਲੇ ਜਿਹੜੇ ਇਹਨਾਂ ਦਾ ਵਿਦੇਸ਼ ਮੰਤਰੀ ਹੈ ਉਹ ਇਸ ਮਾਮਲੇ ਦੇ ਉੱਤੇ ਉਹਨੇ ਮੂੰਹ ਕਿਉਂ ਵੱਟਿਆ ਹੋਇਆ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि असम के मुख्य मंत्री हिमंता बिस्वा ने कहा है कि जे चीन ने अरुणाचल प्रदेश ਦੀਆਂ 30 ਥਾਵਾਂ ਦਾ ਨਾਂ ਚੀਨੀ ਜ਼ਬਾਨ ਵਿੱਚ ਰੱਖਿਆ ਹੈ ਤਾਂ ਭਾਰਤ ਨੂੰ ਤਿੱਬਤ ਵਿੱਚ 60 ਥਾਵਾਂ ਦਾ ਨਾਂ ਹਿੰਦੀ ਜ਼ਬਾਨ ਵਿੱਚ ਰੱਖਣਾ ਚਾਹੀਦਾ ਹੈ। ਪਰ ਹਕੀਕਤ ਇਹ ਹੈ ਕਿ ਭਾਰਤੀ ਹਾਕਮ ਚੀਨ ਤੋਂ ਜੁੱਤੀਆਂ ਖਾ ਕੇ ਵੀ ਮੂੰਹ ਚੋਂ ਚੀਨ ਦਾ ਨਾਮ ਨਹੀਂ ਕੱਢਦੇ। ਇਹ ਇਲਜ਼ਾਮ ਵਿਰੋਧੀ ਧਿਰਾਂ ਵੱਲੋਂ ਲਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਚੀਨ ਨੇ ਇਸ ਵੇਲੇ ਇਹ ਕਹਿਣਾ ਹੋਏ ਕਿ ਭਾਰਤ ਦੀਆਂ ਨਾਸਾਂ 'ਚ ਧੂੰ ਦਿੱਤਾ ਹੋਇਆ ਹੈ ਤੇ ਕੋਈ ਅਤਕਥਨੀ ਨਹੀਂ ਹੋਏਗੀ। ਬਿਲਕੁਲ। ਵੈਸੇ ਤਾਂ ਧੂੰਆਂ ਦੂਰੋਂ ਹੀ ਆ ਜਾਏ ਤੇ ਲੱਗਦਾ, ਤੇ ਜੇ ਕੋਈ ਫੜ ਕੇ ਧੂਣੀ ਕੋਲ ਖੜਾ ਹੋਏ ਤੇ ਨਾਸਾਂ ਹੀ ਦੇ ਰਿਹਾ ਹੋਏ ਤੇ ਉਹ ਬੇਹੋਸ਼ੀ ਤੱਕ ਹੀ ਲੈ ਕੇ ਜਾਂਦਾ, ਕਿਉਂਕਿ ਧੂੰਆਂ ਤਾਂ ਕਾਰਬਨ ਮੋਨੋਆਕਸਾਈਡ ਹੁੰਦਾ, ਤੁਹਾਨੂੰ ਇਵੈਂਚੁਅਲੀ ਜਿਹੜਾ ਉਹ ਬੇਹੋਸ਼ ਕਰਦਾ ਹੈ। ਔਰ ਬਹੁਤ ਜਦੋਂ ਹੁਣ ਤਾਂ ਪਤਾ ਨਹੀਂ ਉੱਥੇ ਕਿਵੇਂ ਅਜੇ ਵੀ ਜਿਹੜਾ ਜਿਹਨੂੰ ਪੱਥਰ ਦਾ ਕੋਲਾ ਕਹਿੰਦੇ ਸੀ, ਕੱਚਾ ਕੋਲਾ ਹੁੰਦਾ, ਇੱਕ ਪੱਕਾ ਕੋਲਾ ਹੁੰਦਾ, ਉਹਦੇ 'ਚ ਕਾਰਬਨ ਮੋਨੋਆਕਸਾਈਡ ਜ਼ਿਆਦਾ ਹੁੰਦੀ ਹੈ ਇਹਦੇ 'ਚ। ਅਤੇ ਸਰਦੀਆਂ ਦੇ ਵਿੱਚ ਬਹੁਤ ਵਾਰੀ ਲੋਕ ਉਹ ਜਿਹੜੇ ਪੱਥਰ ਦੇ ਕੋਲੇ ਦੀ ਬਲਦੀ ਅੰਗੀਠੀ ਹੈ ਉਹ ਕਮਰੇ 'ਚ ਰੱਖ ਕੇ ਲੈ ਜਾਂਦੇ ਸੀ, ਸੌਂ ਜਾਂਦੇ ਸੀ, ਸਵੇਰੇ ਮੁਰਦਾ ਹੀ ਨਿਕਲਦੇ ਸੀ ਉਹਦੇ 'ਚੋਂ, ਕਿਉਂਕਿ ਸੁੱਤੇ ਹੀ ਸੌਂ ਜਾਂਦਾ ਸੀ, ਉਹ 'ਚ ਕਾਰਬਨ ਮੋਨੋਆਕਸਾਈਡ ਹੁੰਦੀ ਹੈ। ਸੋ ਮੈਨੂੰ ਇਹ ਲੱਗਿਆ ਕਿ ਵੀ ਜੇ ਟਰਮ ਕੋਈ ਕਹੀ ਜਾ ਸਕਦੀ ਹੈ ਤਾਂ ਇਹ ਹੈ ਵੀ ਨਾਸਾਂ 'ਚ ਧੂੰ ਦਿੱਤਾ ਹੋਇਆ। ਅਸੀਂ ਕੱਲ੍ਹ ਡੀਟੇਲ ਦੇ ਵਿੱਚ ਜ਼ਿਕਰ ਕੀਤਾ ਹੈ, ਕਿਉਂਕਿ ਅਲਟੀਮੇਟਲੀ ਡਿਸਕਸ਼ਨ ਤਾਂ ਉਸੇ ਚੀਜ਼ ਦੀ ਹੁੰਦੀ ਹੈ। ਡੇ ਟੂ ਡੇ ਸਾਡਾ ਕਰੰਟ ਨਿਊਜ਼ ਦੇ ਉੱਤੇ ਕਾਮੈਂਟਰੀ ਦਾ ਪ੍ਰੋਗਰਾਮ ਹੈ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਸਾਨੂੰ ਕਈ ਹਫ਼ਤਿਆਂ ਤੋਂ ਕੋਈ ਈਮੇਲਸ ਨਹੀਂ ਸੀ ਆ ਰਹੀਆਂ, ਔਰ ਦੂਸਰਾ ਅਕਾਊਂਟ ਵੀ ਬਲੌਕ ਸੀ। ਜੇ ਅਕਾਊਂਟ ਚੱਲਿਆ ਵੀ ਫਿਰ ਵੀ ਮੈਨੂੰ ਲੱਗਾ ਕਿ ਵੀ ਨਹੀਂ ਹੈ। ਤੇ ਅੱਜ ਕੁਦਰਤੀ ਅਸੀਂ ਅਦਰਵਾਈਜ਼ ਤਾਂ ਜੰਕ ਔਰ ਟਰੈਸ਼ ਤੁਸੀਂ ਦੇਖਦੇ ਹੀ ਹੋ, ਮੈਂ ਦੇਖਿਆ ਤੇ ਬਹੁਤ ਸਾਰੀਆਂ ਮੈਂ ਰਿਟਰੀਵ ਕੀਤੀਆਂ ਜਿਹੜੀਆਂ ਸਿੱਧੀਆਂ ਜੰਕ ਦੇ ਵਿੱਚ ਜਾ ਰਹੀਆਂ ਸੀ। ਔਰ ਕਿਉਂਕਿ ਸਾਡਾ ਜਿੱਥੇ ਜਦੋਂ YouTube ਹੁਣ ਹੈਕ ਹੋਇਆ ਔਰ ਇਸ ਵੇਲੇ ਸਾਡੀਆਂ 18,000 ਵੀਡੀਓਜ਼ ਜਿਹੜੀਆਂ ਸੀ ਉਹਦੇ 'ਚੋਂ ਸਿਰਫ 10,000 ਅਪਲੋਡ ਹੋਈਆਂ ਨੇ, ਕਿਉਂਕਿ ਡਾਟਾ ਤਾਂ ਸੇਵ ਹੋ ਗਿਆ, ਉਹਨੂੰ ਹੌਲੀ ਹੌਲੀ ਅਪਲੋਡ ਕਰ ਰਹੇ ਨੇ। ਔਰ ਉਹਦੇ 'ਚ ਈਵਨ ਇਹ ਈਮੇਲਿੰਗ 'ਚ ਵੀ ਗੜਬੜ ਹੋਈ ਜਾਂ ਉਸ ਤੋਂ ਪਹਿਲਾਂ ਦੀ ਹੋ ਰਹੀ ਸੀ। ਸੋ ਉਹ ਵੀ ਅਸੀਂ ਆਉਣ ਵਾਲੇ ਪੀਰੀਅਡ 'ਚ ਜਿਨ੍ਹਾਂ 'ਚ ਡਾਕਟਰ ਫਵਾਦ ਔਰ ਈਵਨ ਜਿਹੜਾ ਖਾਲਿਸਤਾਨੀ ਡਰੀਮ ਕਿ ਕਿਵੇਂ ਦਾ ਹੋਏਗਾ ਉਹ ਵੀ 2 ਈਮੇਲਸ ਅਸੀਂ ਕਰ ਸਕੇ। ਔਰ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਆਪਣੇ ਵਿਊਅਰਸ ਨੂੰ ਕਹਾਂਗੇ ਕਿ ਭਾਈ ਉਹ ਸਾਨੂੰ ਤੁਸੀਂ ਜ਼ਰੂਰ ਲਿਖੋ। ਬਹੁਤਿਆਂ ਨੂੰ ਸ਼ਾਇਦ ਇਹ ਲੱਗਦਾ ਹੋਣਾ ਕਿ ਜੀ ਅਸੀਂ ਲਿਖ ਰਹੇ ਹਾਂ, ਅੱਗੋਂ ਜਵਾਬ ਹੀ ਨਹੀਂ ਹੈ ਜਾਂ ਇਗਨੋਰ ਕਰ ਰਹੇ ਨੇ। ਸੋ ਇਹ ਸਾਡੀ ਪ੍ਰੋਬਲਮ ਚੱਲ ਰਹੀ ਸੀ। ਨਾਲ ਹੀ ਅਸੀਂ ਇਹ ਵੀ ਦੱਸ ਦਈਏ ਕਿ ਆਉਂਦੇ ਸੈਚਰਡੇ ਵੱਡੀ 7th ਸਿੱਖ ਡੇ ਪੈਰੇਡ ਜਾਂ ਮਾਰਚ ਕੈਪੀਟਲ ਹਿੱਲ ਦੇ ਉੱਤੇ ਬੜੀ ਵੱਡੀ ਇਵੈਂਟ ਹੈ। ਔਰ ਸਾਰੀਆਂ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਦੇ ਐਫਰਟ ਦੇ ਨਾਲ ਇਹ ਪਿਛਲੇ 6 ਸਾਲ ਤੋਂ ਐਸਟੈਬਲਿਸ਼ਡ ਇਵੈਂਟ ਹੈ। ਐਤਕੀ 7ਵਾਂ ਸਾਲ ਹੈ। ਐਡ ਸਾਡੇ ਵੀ ਚੱਲ ਰਹੀ ਹੈ ਪ੍ਰੋਗਰਾਮ 'ਚ, ਔਰ ਅਸੀਂ ਉਹਨੂੰ ਮਾਰਕ ਕਰ ਲਓ ਤਾਂ ਕਿ ਸੈਚਰਡੇ ਦੇ ਪ੍ਰੋਗਰਾਮ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਹੋਵੇ। ਇਹ ਜਿਹੜਾ ਸਾਡੇ ਜਦੋਂ ਅਸੀਂ ਨਗਰ ਕੀਰਤਨਾਂ ਦੀ ਗੱਲ ਕਰਦੇ ਹਾਂ, ਪੈਰੇਡਸ ਦੀ ਗੱਲ ਕਰਦੇ ਹਾਂ ਜਾਂ ਹੋਰ ਕੋਈ ਸੈਮੀਨਾਰ, ਇਹ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਹੁੰਦਾ।
ਇਹ ਠੀਕ ਹੈ। ਇੱਕ ਤਬਕਾ ਕ੍ਰਿਟਿਕ ਵੀ ਹੁੰਦਾ ਹੈ ਕਿ ਜੀ ਇੰਨੇ ਖਰਚੇ, ਇੰਨੇ ਲੱਖ, ਇੱਥੇ ਬੰਦਾ ਇਕੱਠਾ ਹੋ ਗਿਆ, ਸਮੋਸੇ ਖਾ ਕੇ ਘਰਾਂ ਨੂੰ ਚਲੇ ਗਏ, ਲੰਗਰ ਛਕ ਕੇ, ਉਹ ਵੀ ਨਾਲ ਨਾਲ ਰਹਿਣੇ ਨੇ, ਭੁੱਖੇ ਥੋੜੇ ਉਤਰਨਾ ਸਾਰਾ ਦਿਨ। ਹਾਂ, ਲੇਕਿਨ ਉਹ ਆਪ ਜਾਣ, ਆਪ ਸਭ ਤੋਂ ਪਹਿਲਾਂ ਸਮੋਸਿਆਂ ਵੱਲ ਹੀ ਜਾਂਦੇ ਨੇ ਤੇ ਫਿਰ ਮੁੜ ਕੇ ਲਿਖ ਵੀ ਰਿਹਾ ਹੁੰਦਾ ਮਿਲਦਾ ਸਾਰਾ ਗੁਰੂ ਦਾ ਲੰਗਰ। ਸੋ ਉਹ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਜਿਹੜੀ ਐਂਥੂਜ਼ੀਆਜ਼ਮ ਦੀ ਸਪਿਰਿਟ ਹੈ, ਜਦੋਂ ਚੜ੍ਹਦੀ ਕਲਾ ਦੀ ਸਪਿਰਿਟ ਹੈ, ਉਹਨੂੰ ਵੀ ਦੱਸਦਾ ਹੈ। ਸਾਡੀ ਵੱਖਰੀ ਪਛਾਣ, ਵੱਖਰੀ, ਔਰ ਕਿਉਂਕਿ ਆਲਮੋਸਟ ਇਹਨਾਂ ਮੁਲਕਾਂ 'ਚ ਸਾਡੇ ਜਿੰਨੇ ਵੀ ਨਗਰ ਕੀਰਤਨ ਨੇ, ਪੈਰੇਡਸ ਨੇ, ਉਹ ਸਾਡੀ ਆਜ਼ਾਦੀ ਦੀ ਗੱਲ ਨੂੰ ਵੀ ਸੈਂਟਰਲ ਫੋਕਸ ਰੱਖ ਕੇ ਕਰਦੇ ਨੇ। ਭਾਵੇਂ ਕਈ ਥਾਵਾਂ ਤੇ ਪ੍ਰਬੰਧਕਾਂ ਨੂੰ ਪਸੰਦ ਹੋਏ ਨਾ ਹੋਏ, ਹੁਣ ਖਾਲਿਸਤਾਨ ਰੈਫਰੈਂਡਮ ਨੇ ਉਹ ਭਰਮ ਵੀ ਤੋੜ ਦਿੱਤਾ। ਹੁਣ ਅੱਗੇ ਤਾਂ ਇਹ ਸੀ ਨਾ ਕਿ ਜੀ ਫੋਟੋ ਖਿੱਚ ਲੈਂਦੇ ਨੇ ਜੇ ਦੂਜੇ, ਹੁਣ ਉਹ ਲੱਖਾਂ ਆ ਕੇ ਖਲੋ ਗਏ, ਇਹ ਖਿੱਚੋ ਜੀ ਫੋਟੋ, ਕਰੋ, ਤੁਹਾਡਾ ਕੰਪਿਊਟਰ ਕ੍ਰੈਸ਼ ਕਰ ਜਾਣਾ ਵੀ ਇੱਕੋ ਜਿਹੀਆਂ ਪੱਗਾਂ ਵਾਲੇ ਕਿਹਦੀ ਪਛਾਣੀ ਹੈ, ਕੀ ਹੈ। ਔਰ ਸਾਰੇ ਟੱਬਰ ਜਿਹੜੇ ਨੇ ਆ ਕੇ ਹਾਜ਼ਰ ਹੁੰਦੇ ਨੇ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ, ਜਿਹਦੇ ਜਦੋਂ ਬੀਬੀਆਂ ਬੱਚੇ ਨਾਲ ਹੁੰਦੇ ਨੇ, ਉਹ ਫਿਰ ਉਸ ਦਾ ਰੰਗ ਵੀ ਹੋਰ ਹੁੰਦਾ ਹੈ ਔਰ ਨੰਬਰ ਤਾਂ ਵੱਧਦਾ ਹੀ ਵੱਧਦਾ ਹੈ। ਇੱਕ ਪਰਿਵਾਰਕ ਇਵੈਂਟ ਵਾਂਗ ਜਿਹੜਾ ਖਾਲਸਾ ਫੈਮਿਲੀ ਦਾ ਹਿੱਸਾ ਵੀ ਅਸੀਂ ਬਣ ਜਾਂਦੇ। ਔਰ ਹੁਣ ਗੱਲ ਨਾਸਾਂ 'ਚ ਧੂੰ ਦੀ ਕਰੀਏ। ਚੀਨ, ਉਹਨੇ ਆਪਣਾ, ਇਸ ਦੇ ਲਈ ਲਫ਼ਜ਼ ਮੈਂ ਅੱਜ ਹੀ ਦੇਖ ਰਿਹਾ ਸੀ, ਇਹਨੂੰ ਕਹਿੰਦੇ ਨੇ ਕਾਰਟੋਗ੍ਰਾਫਿਕ ਐਗਰੈਸ਼ਨ, ਕਿ ਚੀਨ ਨੇ ਜਿਹੜੀਆਂ ਤਿੱਬਤ ਤੇ ਇਹਨਾਂ ਦੇ ਅਰੁਣਾਚਲ ਦੇ ਵਿੱਚ ਆਲਮੋਸਟ 30 ਥਾਵਾਂ ਦੇ ਨਾਂ ਜਿਹੜੇ, ਚੌਥੀ ਲਿਸਟ ਜਾਰੀ ਕੀਤੀ। ਪਹਿਲੇ 'ਚ 18 ਸੀ, ਫਿਰ 14 ਸੀ, ਫਿਰ ਇਹ ਪਿਛਲੇ 3 ਸਾਲ ਤੋਂ ਉਹ ਲਗਾਤਾਰ ਲੱਗੇ ਹੋਏ ਨੇ ਕਿ ਉਹਨਾਂ ਨੇ ਉਸ ਦਾ ਨਾਂ ਵੀ ਆਪਣਾ ਜ਼ੈਂਗਸੌਂਗ ਕੇ ਕੀ ਰੱਖਿਆ, ਉਹਨੂੰ ਸਾਊਥ ਤਿੱਬਤ ਕਹਿੰਦੇ ਨੇ ਵੈਸੇ। ਤੇ ਜਿਹੜੀ ਲਾਸਟ ਲਿਸਟ ਉਹਨਾਂ ਨੇ ਪਰਸੋਂ ਜਾਰੀ ਕੀਤੀ ਆਪਣੀ ਕਲਚਰਲ ਮਿਨਿਸਟਰੀ ਰਾਹੀਂ, ਉਹਦੇ 'ਚ ਉਹਨਾਂ ਨੇ ਜਿਹੜਾ ਹੈ ਇਹ 30 ਥਾਵਾਂ ਦੇ ਨਾਂ ਜਿਹੜੇ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖੇ। ਭਾਰਤ ਨੇ ਇਹੀ ਕਹਿ ਕੇ ਇਟ ਇਜ਼ ਐਬਸਰਡ, ਜਾਂ ਐਸ ਜੈਸ਼ੰਕਰ ਨੇ ਕਿਹਾ ਕਿ ਜੀ ਅਰੁਣਾਚਲ ਪ੍ਰਦੇਸ਼ ਸਾਡਾ ਸੀ, ਸਾਡਾ ਹੈ, ਸਾਡਾ ਰਹੇਗਾ। ਹੁਣ ਅਸਾਮ ਦਾ ਇੱਕ ਕਰਪਟ ਚੀਫ ਮਿਨਿਸਟਰ ਜਿਹਦਾ ਨਾਂ ਹਿਮੰਤ ਬਿਸਵਾ ਹੈ, ਇਹ ਕਿਸੇ ਵੇਲੇ ਕਾਂਗਰਸ ਦੇ ਲੀਡਰਾਂ 'ਚੋਂ ਸੀ। ਜਦੋਂ ਕਰਪਸ਼ਨ ਦਾ ਇਹਦੇ ਕੇਸ ਖੁੱਲ੍ਹਣ ਲੱਗੇ ਤੇ ਜਿਵੇਂ ਅੱਜ ਕੱਲ੍ਹ ਦੌੜ ਲੱਗੀ ਹੋਈ ਹੈ ਜਿਹਦੇ ਮਗਰ ਬੀਜੇਪੀ ਵਾਲੇ ਜਾਂ ਮੋਦੀ ਸਰਕਾਰ ਈਡੀ ਨੂੰ ਪਾ ਦੇ, ਇਨਕਮ ਟੈਕਸ ਨੂੰ ਪਾ ਦੇ, CBI ਨੂੰ ਪਾ ਦੇ, ਉਹ ਰਾਤੋਂ ਰਾਤ ਬੀਜੇਪੀ ਜੁਆਇਨ ਕਰ ਲੈਂਦਾ। ਫਿਰ ਅੱਜ ਕੱਲ੍ਹ ਟਰਮ ਉੱਥੇ ਯੂਜ਼ ਹੁੰਦੀ ਹੈ ਵੀ ਜਿਹਨੇ ਬੀਜੇਪੀ ਜੁਆਇਨ ਕੀਤੀ ਉਹ ਸਮਝੋ ਵਾਸ਼ਿੰਗ ਮਸ਼ੀਨ 'ਚੋਂ ਨਿਕਲ ਗਿਆ ਤੇ ਧੁੱਪ ਗਿਆ, ਸਾਫ਼ ਹੋ ਗਿਆ। ਸੋ ਉਹਦੇ ਸਾਰੇ ਕੇਸ ਵਾਪਸ ਜੇ ਅੰਦਰ ਹੈ ਤਾਂ ਜ਼ਮਾਨਤ ਔਰ ਫਾਈਲਾਂ ਸਾਰੀਆਂ ਬੰਦ। ਹੁਣ ਇਹ ਵੀ ਹਿਮੰਤ ਬਿਸਵਾ ਉਸ ਲੈਵਲ ਦਾ ਇੱਕ ਕਰਪਟ ਕਾਂਗਰਸੀ ਲੀਡਰ ਸੀ ਜਿਹਦੇ ਖਿਲਾਫ ਕਰਪਸ਼ਨ ਦੇ ਚਾਰਜਿਸ ਸੀ। ਤੇ ਇਹ ਫਿਰ ਜਦੋਂ ਹੁਣ ਬੀਜੇਪੀ ਦੇ ਵਿੱਚ ਗਿਆ ਤੇ ਫਿਰ ਇਹ ਉਸ ਵਾਂਗ ਹੀ ਹੋ ਗਿਆ ਕਿ ਜਿਹੜਾ ਨਵਾਂ ਸਿੱਖ ਬਣਦਾ ਉਹ ਜਕਾਰਾ ਬਾਕੀਆਂ ਤੋਂ ਉੱਚਾ ਛੱਡਦਾ, ਦੱਸਦਾ ਕਿ ਜੀ ਮੈਂ ਹੁਣ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਔਰ ਇਹ ਹਮੇਸ਼ਾ ਹੀ ਇਹਦੀ ਮੁਸਲਮਾਨਾਂ ਦੇ ਮੁੱਦੇ ਤੇ ਵੀ ਬੜੀ ਨੈਗੇਟਿਵ ਅਪਰੋਚ ਹੁੰਦੀ ਹੈ। CAA ਦੇ ਮੁੱਦੇ ਤੇ ਜੀ ਅਸੀਂ ਲਾਗੂ ਕਰ ਦਿੱਤਾ ਹੈ। ਈਵਨ ਯੂਨੀਫਾਰਮ ਸਿਵਲ ਕੋਡ ਜਿਹੜਾ ਇਹਨਾਂ ਦੀ ਜੁਰਿਸਡਿਕਸ਼ਨ ਹੀ ਨਹੀਂ ਹੈ ਸਟੇਟਾਂ ਦੀ। ਉੱਤਰਾਖੰਡ ਔਰ ਅਸਾਮ, ਇਹ ਦੋ ਇਸ ਕਿਸਮ ਦੇ ਵੋਕਲ ਕੁੱਤੇ ਬੀਜੇਪੀ ਦੇ ਨੇ ਜਿਹੜੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਵੀ ਕਰਦੇ ਨੇ। ਔਰ ਇਹਨੇ ਹਿਮੰਤ ਬਿਸਵਾ ਨੇ ਕਿਹਾ ਕਿ ਵੀ ਜੇ ਚੀਨ ਨੇ 30 ਥਾਵਾਂ ਦੇ ਨਾਂ ਰੱਖੇ ਨੇ ਤੇ ਸਾਨੂੰ ਤਿੱਬਤ ਦੇ ਵਿੱਚ, ਕਿਉਂਕਿ ਹਾਲਾਂ ਇੰਡੀਆ ਨੇ ਤਿੱਬਤ ਨੂੰ ਪੱਕਾ ਹਿੱਸਾ ਮੰਨਿਆ ਹੋਇਆ ਚੀਨ ਦਾ, ਅਮਰੀਕਾ ਨੇ ਵੀ ਮੰਨਿਆ ਹੋਇਆ, ਈਵਨ ਦਲਾਈ ਲਾਮਾ ਵੀ। ਇਹ ਵੀ ਮੈਂ ਇੱਕ ਦਿਨ ਆਪਣੇ ਇੱਕ ਵੀਰ ਸਾਡੇ ਐਲਏ ਤੋਂ ਨੇ, ਉਹਨਾਂ ਦਾ ਮੈਂ ਸ਼ੰਕਾ ਦੂਰ ਕਰ ਰਿਹਾ ਸੀ। ਮੈਂ ਕਿਹਾ ਆਪਣੀ ਸਟਰਗਲ ਨੂੰ, ਖਾਲਿਸਤਾਨ ਦੇ ਨੂੰ ਤਿੱਬਤ ਦੇ ਨਾਲ ਮਤ ਕੰਪੇਅਰ ਕਰੋ। ਕਈ ਆਪਣੇ ਲੱਗ ਜਾਂਦੇ ਨੇ ਕਿ ਜੀ ਜਿਵੇਂ, ਮੈਂ ਕਿਹਾ ਉਹ ਤਾਂ ਦਲਾਈ ਲਾਮਾ ਨੇ ਵੀ ਮੰਨਿਆ ਹੋਇਆ ਕਿ ਵੀ ਸੋਵਰਨਿਟੀ ਤਿੱਬਤ ਦੇ ਉੱਤੇ ਅਸੀਂ ਮੰਨਦੇ ਹਾਂ ਚਾਈਨਾ ਦੀ। ਉਹ ਤਾਂ ਸਿਰਫ ਆਪਣੀਆਂ ਕਲਚਰਲ ਜਾਂ ਆਪਣੀਆਂ ਤਿੱਬਤਨ ਬੁੱਧਿਜ਼ਮ ਜਾਂ ਮਜ਼ਹਬੀ ਰਵਾਇਤਾਂ ਨੂੰ ਸੇਫ ਰੱਖਣਾ ਚਾਹੁੰਦੇ ਨੇ, ਜਿਹਨੂੰ ਅਸੀਂ ਅੰਦਰੂਨੀ ਖੁਦ ਮੁਖਤਿਆਰੀ ਕਹਿ ਸਕਦੇ ਹਾਂ। ਉਹ ਵੀ ਖੁਦ ਮੁਖਤਾਰੀ ਨਹੀਂ ਕਿ ਜੀ ਸਾਡਾ ਕਲਚਰ ਅਲਟੀਮੇਟਲੀ ਮੇਨ ਸਟ੍ਰੀਮ ਚਾਈਨਾ 'ਚ ਨਾ ਗਵਾਚ ਜਾਏ। ਕੋਈ ਤਿੱਬਤ ਨੂੰ ਇੰਡੀਪੈਂਡੈਂਟ ਮੁਲਕ ਬਣਾਉਣ ਦੀ ਸਟਰਗਲ ਤਾਂ ਨਹੀਂ ਕਦੇ ਦਲਾਈ ਲਾਮਾ ਨੇ ਕੀਤੀ, ਜਾਂ ਉਹ ਮੰਨਦੇ ਵੀ ਨਹੀਂ, ਉਹ ਤਾਂ ਆਲਰੇਡੀ ਮੰਨਦੇ ਨੇ ਵੀ ਹਿੱਸਾ ਹੈ। ਔਰ ਜਦੋਂ ਚਾਈਨਾ ਦੇ ਨਾਲ ਅਮਰੀਕਾ ਨੇ ਸਬੰਧ ਖੋਲ੍ਹੇ ਸੀ, ਉਦੋਂ ਇਹ ਮੰਨ ਕੇ ਹੀ ਤੁਰੇ ਸੀ ਕਿ ਵੀ ਅਸੀਂ ਤਿੱਬਤ ਦੇ ਉੱਤੇ ਚੀਨ ਦਾ ਹੱਕ ਮੰਨਦੇ। ਪਰ ਇਹ ਕਿਉਂਕਿ ਇਸ ਕਿਸਮ ਦੇ ਜਿਨ੍ਹਾਂ ਦੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਹੈ, ਇਹ ਹਿਮੰਤ ਬਿਸਵਾ ਵਰਗੇ ਲੋਕ ਉਸ ਕੈਟਾਗਰੀ ਦੇ ਨੇ। ਉਹ ਕਹਿੰਦੇ ਜੀ ਅਸੀਂ ਜੇ ਚੀਨ ਨੇ 30 ਥਾਵਾਂ ਦੇ ਨਾਂ ਬਦਲੇ ਨੇ
ਤੇ ਅਸੀਂ ਤਿੱਬਤ ਦੇ ਵਿੱਚ 60 ਥਾਵਾਂ ਦੇ ਨਾਂ ਦੁੱਗਣੇ ਕਰ ਦਈਏ, 60 ਥਾਵਾਂ ਦੇ ਨਾਂ ਹਿੰਦੀ ਦੇ ਵਿੱਚ ਰੱਖ ਦਈਏ। ਮੇਰੀ ਇਹ ਗਵਰਨਮੈਂਟ ਹੈ ਕਿ ਰਿਕੁਐਸਟ ਹੈ ਗਵਰਨਮੈਂਟ ਨੂੰ ਕਿ 60 ਜਿਓਗ੍ਰਾਫਿਕਲ ਨੇਮਸ ਅਸੀਂ ਤਿੱਬਤਨ ਏਰੀਆ ਚਾਈਨਾ ਦੇ ਬਣਾ ਦਈਏ। ਇਟ ਸ਼ੁੱਡ ਬੀ ਆਲਵੇਜ਼ ਟਿਟ ਫॉर ਟੈਟ। ਇਹ ਟਿਟ ਫॉर ਟੈਟ ਹੋਣਾ ਚਾਹੀਦਾ ਕਿ ਜੇ ਉਹਨਾਂ ਨੇ 30 ਬਣਾਏ ਨੇ ਤੇ ਅਸੀਂ 60 ਬਣਾ ਦਈਏ। ਹੁਣ ਹਕੀਕਤ ਕੀ ਹੈ, ਉਹ ਬਿਲਕੁਲ ਕਾਂਗਰਸ ਦੇ ਜਿਹੜਾ ਉਹ ਹੈ ਤਾਂ ਤਿਵਾੜੀ, ਇਹਦੇ ਬਾਰੇ ਵੀ ਪਹਿਲਾਂ ਅਸੀਂ ਸ਼ਾਇਦ ਇਹ ਬੀਜੇਪੀ ਜੁਆਇਨ ਕਰੇ, ਅਜੇ ਵੀ ਕੋਈ ਪਤਾ ਨਹੀਂ ਲੱਗਦਾ ਕੌਣ ਕਿੱਧਰ ਜਾ ਰਿਹਾ, ਪਰ ਇਹ ਅਨੰਦਪੁਰ ਸਾਹਿਬ ਤੋਂ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਔਰ ਉਹਨੇ ਇਹ ਗੱਲ ਕਹੀ ਹੈ, ਮੋਦੀ ਗਵਰਨਮੈਂਟ ਸਕੇਅਰਡ ਆਫ ਅਟਰਿੰਗ ਦਾ ਵਰਡ ਚਾਈਨਾ ਸੇਜ਼ ਕਾਂਗਰਸ, ਕਿ ਵੀ ਇਹਨਾਂ 'ਚ ਇੰਨਾ ਖੌਫ ਹੈ ਚਾਈਨਾ ਦਾ। ਵਾਈ ਕਾਂਟ ਦਾ ਮੋਦੀ ਗਵਰਨਮੈਂਟ ਦੈਟ ਐਸਪਾਊਸਿਸ ਮਿਸਪਲੇਸਡ ਮਸਕੂਲੈਰਿਟੀ ਔਨ ਕੱਛਾ ਥੈਵਿਊ ਡੂ ਸੋ ਅਗੇਂਸਟ ਚਾਈਨਾ, ਕਿ ਵੀ ਉਹ ਜਿਹੜਾ ਆਈਲੈਂਡ ਹੈ ਬਿਟਵੀਨ ਤਮਿਲਨਾਡ ਐਂਡ ਸ੍ਰੀਲੰਕਾ, ਜਿਹਦੇ ਬਾਰੇ ਮੋਦੀ ਔਰ ਐਸ ਜੈਸ਼ੰਕਰ ਨੇ ਕਿਹਾ ਜੀ 1997 'ਚ ਕਾਂਗਰਸ ਦੀ ਹਕੂਮਤ ਨੇ ਤੋਹਫਾ ਦੇ ਦਿੱਤਾ ਸ੍ਰੀਲੰਕਾ ਨੂੰ ਔਰ ਇਹ ਕੰਪਰੋਮਾਈਜ਼ ਕਰ ਰਹੇ ਨੇ। ਉਹਨੇ ਕਿਹਾ ਕਿ ਵੀ ਇਹ ਉੱਥੇ ਤਾਂ ਰੌਲਾ ਪਾਇਆ ਹੋਇਆ ਤੇ ਜਿਹੜਾ ਚੀਨ ਹੈ ਉਹਦੇ ਬਾਰੇ ਬੋਲ ਕੇ ਰਾਜੀ ਨਹੀਂ ਹੈ। ਔਰ ਈਵਨ ਇਸ ਸਟੇਟਮੈਂਟ ਦੇ ਵਿੱਚ ਜਿਹੜੀ ਉੱਥੋਂ ਦੀ ਲੋਕਲ ਇਲੈਕਟਡ ਆਫੀਸ਼ੀਅਲ ਹੈ ਉਹਨੂੰ ਕੋਟ ਕੀਤਾ ਹੋਇਆ ਹੈ। ਔਰ ਇਹ ਫਾਰਮਰ ਸੁਪਰਡੈਂਟ ਆਫ ਪੁਲਿਸ ਲੇਹ ਦੀ, ਉਹਨੇ ਪਿੱਛੇ ਇੱਕ ਪਰਚਾ ਪੜ੍ਹਿਆ ਸੀ ਜਿਹਦੇ 'ਚ ਉਹਨੇ ਕਿਹਾ ਸੀ ਕਿ ਇੰਡੀਆ ਡਿਡ ਨਾਟ ਹੈਵ ਐਕਸੈਸ 26 ਆਫ ਦਾ 65 ਜੁਆਇੰਟ ਪੈਟਰੋਲਿੰਗ ਪੋਸਟ ਅਲੋਂਗ ਦਾ LAC। ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਦੇ ਤੇ ਗਲਵਾਨ ਤੋਂ ਪਹਿਲਾਂ 65 ਐਸੇ ਪੁਆਇੰਟ ਸੀ ਜਿੱਥੇ ਇੰਡੀਅਨ ਪੈਟਰੋਲ ਟੀਮਸ ਜਾ ਸਕਦੀਆਂ ਸੀ, ਜਿਹੜੀ ਗਸ਼ਤ ਕਰਦੀਆਂ ਨੇ। ਹੁਣ 26 ਪੁਆਇੰਟਸ ਐਸੇ ਨੇ ਜਿਹੜੇ ਚੀਨ ਨੇ ਆਕੂਪਾਈ ਕਰ ਲਏ ਨੇ, ਜਿੱਥੇ ਜਿਹੜਾ ਹੈ ਉਹ ਭਾਰਤ ਨਹੀਂ ਜਾ ਸਕਦਾ। ਔਰ ਇਹੀ ਗੱਲ ਇਸ ਨੇ ਜਿਹੜੀ ਹੈ ਉਹ ਤਿਵਾੜੀ ਨੇ, ਕਾਂਗਰਸ ਲੀਡਰ ਨੇ ਕਹੀ ਹੈ, accusing Narendra Modi government of a very weak response after China renamed 30 places in Arunachal Pradesh. Congress on Tuesday asked why Modi government cannot utter a word against China if it can display a muscular attitude on Kacha Thivu Island. Addressing a press conference, ਫਿਰ ਇਹਦਾ ਪੂਰਾ ਹੈ ਕਿ ਭਾਈ ਇਸ ਦੇ ਵਿੱਚ ਉਹਨੇ ਕਿਹਾ on China renaming places in Arunachal Pradesh, Mr. Tiwari said, this is cartographic expression and we have such a weak response. Cartographic ਹੈ ਕਿ ਨਕਸ਼ਾ ਬਦਲ ਰਹੇ ਨੇ, geographical, ਔਰ ਇਹ ਗੁੱਡ ਟਰਮ ਹੈ cartographic ਜਿਹੜਾ ਅਗਰੈਸ਼ਨ ਹੈ। ਫਿਰ ਉਹਨੇ ਕਿਹਾ those who have been espousing ਅਦਰਵਾਈਜ਼ ਮਸਕੂਲੈਰਿਟੀ ਦਿਖਾਉਂਦੇ ਨੇ ਉੱਥੇ ਬਿਲਕੁਲ ਚੁੱਪ ਕਰ ਜਾਂਦੇ ਨੇ। ਫਿਰ ਨਾਲ ਦੀ ਨਾਲ ਉਹਨੇ ਕਿਹਾ ਕਿ ਬਈ ਇਹ 50 ਸਾਲ ਬਾਅਦ ਇਸ ਆਈਲੈਂਡ ਦੇ ਇਸ਼ੂ ਨੂੰ ਰੇਕ ਕਰਨ ਵਾਲੇ ਇਹ ਭੁੱਲ ਜਾਂਦੇ ਨੇ ਕਿ ਭਾਈ ਚਾਈਨਾ ਹੈਜ਼ occupied 2000 square kilometer of Indian territory recently and is fortifying the area. China is on a renaming spree and is merrily changing the names of villages and landmarks. Why is foreign minister subdued in his response to the actions of China? ਕਿ ਚੀਨ ਨੇ ਇਹਨਾਂ 2 ਸਾਲਾਂ 'ਚ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਆ ਉਹ ਖੋਹ ਰਹੀ ਆ ਭਾਰਤ ਦੀ। ਉਹ ਨਵੇਂ ਨਾਂ ਰੱਖ ਰਹੇ ਨੇ ਉਹਨਾਂ ਸਾਰਿਆਂ ਦੇ ਵੀ ਅਦਰਵਾਈਜ਼ ਬੜੇ ਭੌਂਕਣ ਵਾਲੇ ਜਿਹੜੇ ਇਹਨਾਂ ਦਾ ਵਿਦੇਸ਼ ਮੰਤਰੀ ਹੈ ਉਹ ਇਸ ਮਾਮਲੇ ਦੇ ਉੱਤੇ ਉਹਨੇ ਮੂੰਹ ਕਿਉਂ ਵੱਟਿਆ ਹੋਇਆ। ਔਰ ਹੁਣ ਤੁਸੀਂ ਇੱਕ ਪਾਸੇ ਇਹ ਦੇਖੋਗੇ, ਨਾਲ ਦੀ ਨਾਲ ਰਾਜਨਾਥ ਸਿੰਘ ਦੀ ਸਟੇਟਮੈਂਟ ਜਿਹੜਾ ਡਿਫੈਂਸ ਮਿਨਿਸਟਰ ਹੈ, talks for peaceful resolution of standoff with China will continue on the ਉਹਨੇ ਕਿਹਾ ਜੀ ਅਸੀਂ ਬਿਲਕੁਲ ਜਿਹੜੀ ਚਾਈਨਾ ਦੇ ਨਾਲ ਸ਼ਾਂਤਮਈ ਅਸੀਂ ਗੱਲਬਾਤ ਕਰ ਰਹੇ। ਹੁਣ ਇਹ ਸਵਾਲ ਬਿਲਕੁਲ ਇਹ ਗੱਲ ਮੇਰਾ ਖਿਆਲ ਹੈ ਜਿਹੜੇ ਥੋੜ੍ਹੇ ਬਹੁਤ ਵੀ ਮੁਲਕ ਦੇ ਨਾਲ ਹਮਦਰਦੀ ਰੱਖਦੇ ਨੇ, ਮੈਂ ਇੰਡੀਅਨ ਪੈਟਰੀਓਟਸ ਦੀ ਗੱਲ ਕਰਦਾ ਕਿ ਵੀ ਉਹਨਾਂ ਨੂੰ ਇਹ ਕਿਉਂ ਨਹੀਂ ਆਉਂਦੀ ਕਿ ਵੀ ਇਹਨਾਂ ਨੇ 2000 ਕਿਹਾ ਕਾਂਗਰਸ ਨੇ, ਕਿਉਂਕਿ ਮੈਂ ਆਈ ਬਿਲੀਵ ਸੁਬਰਾਮਨੀਅਮ ਸਵਾਮੀ ਇਨਸਾਈਡਰ ਹੈ, ਹਿੰਦੂਤਵਾ ਆਈਡੀਓਲੌਗ ਹੈ ਔਰ ਉਹ ਉਹਨਾਂ ਦੇ ਕੁਛ ਉਹਨਾਂ 'ਚੋਂ ਹੈ ਜਿਹਨੂੰ ਚਾਈਨੀਜ਼ ਲੈਂਗੁਏਜ ਆਉਂਦੀ ਹੈ। ਔਰ ਜਦੋਂ ਮਾਨਸਰੋਵਰ ਔਰ ਦੂਸਰੇ ਦੀ ਯਾਤਰਾ ਦੇ ਲਈ ਅਡਵਾਨੀ ਹੋਮ ਮਿਨਿਸਟਰ ਸੀ ਔਰ ਵਾਜਪਾਈ ਨੇ ਗੱਲਬਾਤ ਲਈ ਭੇਜਿਆ ਸੀ ਤਾਂ ਇਹਨੂੰ ਭੇਜਿਆ ਸੀ ਸੁਬਰਾਮਨੀਅਮ ਸਵਾਮੀ ਨੂੰ। ਇਹ ਤਾਂ ਉਹਨੇ 4000 ਸਕੁਅਰ ਕਿਲੋਮੀਟਰ ਕਿਹਾ। ਉਹਨੇ ਕਿਹਾ ਵੀ ਮੈਨੂੰ ਪਤਾ ਹੈ ਕਿ ਮੋਦੀ ਕਦੇ ਚੀਨ ਦਾ ਨਾਂ ਨਹੀਂ ਲਏਗਾ। ਕੀ ਹੈ, ਜੇ ਮੈਂ ਇਹ ਗੱਲ ਦਾ ਭੇਦ ਖੋਲ੍ਹਿਆ ਤੇ ਫਿਰ ਬੀਜੇਪੀ ਦਾ ਨੁਕਸਾਨ ਹੋਏਗਾ ਬਹੁਤ, ਔਰ ਮੈਂ ਨਹੀਂ ਚਾਹੁੰਦਾ ਕਿ ਬੀਜੇਪੀ ਇਹਦੀ ਵਜ੍ਹਾ ਕਰਕੇ ਹਾਰੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਨਾਂ ਨੇ ਤਾਂ ਮੁਲਕ ਦਾ ਸੌਦਾ ਕੀਤਾ ਹੋਇਆ। ਇਕੱਲਾ ਇਹੀ ਨਹੀਂ
ਕਿ ਇਹਨਾਂ ਦੇ ਮੋਦੀ ਔਰ ਦੂਜੇ ਜਿੰਨੀ ਨਸਲ ਦੇ ਗੁਜਰਾਤੀ ਸਿੰਧੀ ਮਾਰਵਾੜੀ ਪੈਸੇ ਲੈ ਕੇ ਦੌੜੇ ਹੋਏ ਨੇ ਚਾਈਨਾ ਦੇ ਸਾਹਮਣੇ ਮੁਕੰਮਲ। ਔਰ ਜਿਵੇਂ ਅਸੀਂ ਕੱਲ ਕਿਹਾ ਸੀ, ਕੋਈ ਹੈਰਾਨੀ ਨਹੀਂ ਹੋਏਗੀ ਕਿ ਕਿਸੇ ਦਿਨ ਸਵੇਰੇ ਉੱਠਦਿਆਂ ਖਬਰ ਇਹ ਹੋਏ ਕਿ ਜੀ ਅਰੁਣਾਚਲ ਦੇ ਉੱਤੇ ਇਸ ਵੇਲੇ ਚੀਨ ਦਾ ਲਾਲ ਝੰਡਾ ਲਹਿਰਾ ਰਿਹਾ, ਕਿਉਂਕਿ ਉਹ ਬਿਲਕੁਲ ਉਹ ਐਗਰੈਸਿਵਲੀ ਇੱਕ ਇੱਕ ਕਦਮ ਜਿਹੜਾ ਹੈ ਉਹ ਅੱਗੇ ਵਧਾ ਰਹੇ ਨੇ। ਔਰ ਉਹ ਇਹਨਾਂ ਦੇ ਮੂੰਹੋਂ ਤਾਂ ਇਹ ਵੀ ਨਹੀਂ ਮੂੰਹੋਂ ਫੁੱਟਦੇ ਕਿ ਵੀ ਚੀਨ ਨੇ ਸਾਡੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਹੜੱਪੀ ਹੈ। ਔਰ ਉਹ ਤਾਂ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ। ਹਾਂ, ਮਾਈਨੋਰਟੀਜ਼ ਨੂੰ ਕੁੱਟਣ ਲਈ ਜ਼ਰੂਰ, ਜਾਂ ਪਾਕਿਸਤਾਨ ਨੂੰ ਧਮਕਾਉਣ ਲਈ ਕਿ ਘੁਸ ਕੇ ਮਾਰਾ ਜਾਂ ਘੁਸ ਕੇ ਮਾਰੇਂਗੇ। ਔਰ ਲੇਕਿਨ ਚੀਨ ਦੇ ਸਾਹਮਣੇ ਇਹਨਾਂ ਦੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਹੈ ਜਾਂ ਇਹਨਾਂ ਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਹੈ। ਜੀ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।